नकोदर आके गुरदास मान आ बीड़ियां सिगरटा पीने वालियां नूं साहिब तीजे गुरु नानक धन गुरु अमरदास महाराज पातशाह जियां दी अंश बंश दस रहा। ये वार वार जेडे विरोधी ने ये साडे हिरदे वलुंदरन दी कोशिश करते हैं। हुण इन्हां ने जिहड़ी घिनौनी हरकत कीती है असीं इहदे विरोध दे विच इत्थे इकट्ठे होए आ ते सुणन वास्ते मिलदा है कि जी गुरदास मान जिहड़ा ओह माफी मंग गया। मैं तुहाडे दस्सण लई जां क्लीयर करन वास्ते ये कह दियां कि उन्हें माफी नहीं मंगी, उन्हें स्पष्टीकरण दिता जे। तकरीबन मैनूं बहुत ज़्यादा नौजवानों के खास करके फोन आए ਜਿਹੜੇ कई बारी आप कहते ना साडे पतत नौजवान ने ये ना क्या करिए। ये साडे वो भरा ने ਜਿਹੜੇ ਸਾਡੇ ਤੋਂ थोड़े ਜਿਹੇ पिछां हो गए ਜਿਹੜੇ भटक गए ने, पर है ਤਾਂ अंश ਤਾਂ ਉਹੀ है ना, अंदर खून ਉਹੀ ਆ, पुरखियां ਦਾ ਹੀ खून ਆ, ਬਾਲਾ ਮਾਰਦਾ। ਜਦੋਂ ਕਿਤੇ ਇਹੋ ਜਿਹੀ ਗੱਲ ਆਉਂਦੀ ਆ ਸਾਰੇ ਹੀ ਇਸ ਨਸ਼ੇੜੀ ਦੇ ਚੇਲੇ ਨਹੀਂ ਬਣ ਗਏ। ਇਹ ਭੁਲੇਖਾ ਕੱਢਦੀ ਹੈ ਜਿਹੜਾ ਸਾਡੇ 'ਚ ਇੱਕ ਸ਼ੰਕਾ ਨਾ ਵੀ ਉਹ ਸਾਰਾ ਨਕੋਦਰ ਹੀ ਮਗਰ ਲਾ ਲਿਆ ਜੀ, ਪੰਜਾਬ ਹੀ ਮਗਰ ਲਾ ਲਿਆ। ਨਹੀਂ, ਕੁਝ ਲੋਕ ਨੇ, ਚੰਦ ਲੋਕ ਨੇ ਜਿਹੜੇ ਭਟਕੇ ਹੋਏ ਸਾਡੇ ਬੱਚੇ, ਸਾਡੇ ਭੈਣ ਭਰਾ ਨੇ ਜਿਹੜੇ ਭਟਕੇ ਹੋਏ ਨੇ, ਜਿਨ੍ਹਾਂ ਨੂੰ ਇਹ ਸਭ ਕੁਝ ਬੜਾ ਠੀਕ ਲੱਗਦਾ, ਬੜਾ ਸਹੀ ਲੱਗਦਾ ਵੀ ਹਾਂ ਸ਼ਾਇਦ ਇੱਥੇ ਹੀ ਸਾਰਾ ਕੁਝ ਆ, ਕਿਉਂਕਿ ਉਹ ਗੁੰਮਰਾਹ ਹੋ ਗਏ। ਦੇਖੋ ਮਾਨਸਿਕਤਾ ਜਿਹੜੀ ਨਸਲਕੁਸ਼ੀ ਉਹ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਨਸਲਕੁਸ਼ੀ ਹੁੰਦੀ ਸਰੀਰਕ ਤੌਰ ਤੇ, ਤੁਹਾਨੂੰ ਸਰੀਰਕ ਤੌਰ ਤੇ ਮਾਰਿਆ ਜਾਂਦਾ, ਤੇ ਉਹ ਮਾਰਿਆ ਆਪਾਂ ਨੂੰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਕਰਤਾ ਸੀ ਉਹਨਾਂ ਨੇ, ਹੁਣ ਤੱਕ ਮਾਰਿਆ ਜਾ ਰਿਹਾ। ਤੇ ਉਹ ਮਾਰ ਕੇ ਵੇਖ ਲਿਆ ਉਹਨਾਂ ਨੇ ਵੀ ਇਹ ਨਹੀਂ ਮੁੱਕਣੇ, ਹੁਣ ਉਹ ਤੁਹਾਡੀ ਮਾਨਸਿਕ ਨਸਲਕੁਸ਼ੀ ਕਰ ਰਹੇ ਨੇ। ਅੱਜ ਇਸ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਸਤੇ ਆਪਾਂ ਬੈਠੇ ਹਾਂ। ਨੌਜਵਾਨ ਧਿਆਨ ਨਾਲ ਸੁਣੋ, ਇਹ ਖਾੜੇ ਨਹੀਂ ਸੀ ਲੱਗਦੇ ਹੁੰਦੇ ਪੰਜਾਬ 'ਚ, ਇਹ ਨਚਾਰ ਜਿਹਦਾ ਨੱਚਦੇ ਨਹੀਂ ਸੀ ਹੁੰਦੇ, ਕੰਜਰਖਾਨਾ ਨਹੀਂ ਸੀ ਹੁੰਦਾ। ਆਪਰੇਸ਼ਨ ਡੋਮੀਨੋਜ਼ KPS ਗਿੱਲ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਹਦੇ ਵਿੱਚ ਇਹਨਾਂ ਲੋਕਾਂ ਨੂੰ ਪਲਾਂਟ ਕੀਤਾ ਗਿਆ, ਜਿੱਥੇ ਇਹਨਾਂ ਨੇ ਆਪਣਾ ਪੰਜਾਬ ਤੇ ਘਰ ਦੀ ਸ਼ਰਾਬ ਵਰਗੇ ਗਾਣੇ ਗਾ ਕੇ ਸਾਡੇ ਯੋਧਿਆਂ ਨੂੰ ਨੌਜਵਾਨ ਨੱਚਣ ਲਾਤਾ। ਜਿਹੜੇ ਗਲ ਦੇ ਗੂਠੇ ਦੇ ਨਾਲ ਸੰਘ ਨੱਪਦੇ ਹੁੰਦੇ ਸੀ ਗੁੱਦਰ ਦੁਸ਼ਮਣ ਦਾ, ਉਹ ਚੁਟਕੀਆਂ ਵਜਾਉਣ ਵਾਲੇ ਬਣਾਤੇ। ਕਸੂਰ ਇਹਨਾਂ ਲੋਕਾਂ ਦਾ, ਇਹਨਾਂ ਸਰਕਾਰਾਂ ਦਾ, ਇਹ ਸਿਸਟਮ ਦਾ, ਕਿਉਂਕਿ ਜੋ ਤੁਹਾਡੇ ਸਾਹਮਣੇ ਪਰੋਸਿਆ ਜਾ ਰਿਹਾ, ਭੋਲੇ ਬੱਚੇ, ਨਾਬਾਲਗ ਬੱਚੇ ਜਿਹੜੇ ਜਿਨ੍ਹਾਂ ਦੀ ਸੋਝੀ ਨਹੀਂ, ਜਿਨ੍ਹਾਂ ਨੂੰ ਉਹ ਗੁੰਮਰਾਹ ਹੋ ਕੇ ਇਹਨਾਂ ਦੇ ਪਿੱਛੇ ਲੱਗ ਕੇ ਅੱਜ ਕੋਈ ਮੂਸੇਵਾਲੇ ਦਾ ਚੇਲਾ ਬਣਿਆ, ਕੋਈ ਬੱਬੂ ਮਾਨ ਦਾ ਬਣਿਆ, ਕੋਈ ਕਿਸੇ ਨੂੰ ਸੁਣੀ ਜਾਂਦਾ, ਕਿਸੇ ਨੂੰ ਸੁਣੀ ਜਾਂਦਾ। ਉਹ ਆਪਣਾ ਗੁਰਦਾਸ ਮਾਨ ਨਾਲ ਵਿਰੋਧ ਥੋੜੀ ਆ, ਸਾਡੇ ਵੱਲੋਂ ਢੱਠੇ ਖੂਜ ਜਾਵੇ, ਜਿਹਨੂੰ ਮਰਜ਼ੀ ਮੰਨੇ, ਸਾਨੂੰ ਨਹੀਂ ਮੈਟਰ ਕਰਦਾ। ਗੱਲ ਇਹ ਆ ਵੀ ਜਿਹਨੂੰ ਤੂੰ ਆਪਣਾ ਪਿਓ ਬਣਾਇਆ, ਗੱਲ ਆਪਣੇ ਉਸ ਪਿਓ ਦੀ ਕਰ, ਉਹਦੇ ਕੋਲੋਂ ਗਿਆਨ ਲੈ ਕੇ ਅੱਗੇ ਗਿਆਨ ਵੰਡ। ਤੂੰ ਤਾਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਉਹ ਲਾਡੀ ਸ਼ਾਹ ਵਾ ਉਹ ਗੁਰੂ ਸਾਹਿਬ ਦੇ ਬਰੋਬਰ ਬਿਠਾਤਾ, ਗੁਰੂ ਸਾਹਿਬ ਦੀ ਅੰਸ਼ ਵੰਸ਼ ਦੱਸ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਹੀ ਖੂਨ ਆ, ਉਹਨਾਂ ਦਾ ਹੀ ਵਾਰਸ ਹੈ, ਇਸ ਕਰਕੇ ਗੁਰੂ ਦਾ ਰੂਪ ਆ। ਕਹਿਣ ਦਾ ਭਾਵ ਉਹਦਾ ਇਹ ਸੀ। ਉਸ ਚੀਜ਼ ਨੂੰ ਸਮਝਦਾ ਹੀ ਆਪਾਂ ਇੱਥੇ ਆਏ ਆ। ਕਈ ਭੈਣ ਭਰਾਵਾਂ ਦੇ ਫੋਨ ਆਏ, ਕਹਿੰਦੇ ਜੀ ਨਹੀਂ ਉਹਦੀ ਭਾਵਨਾ ਇਦਾਂ ਦੀ ਨਹੀਂ ਸੀ ਹੈਗੀ। ਮੈਟਰ ਇਹ ਕਰਦਾ, ਇੱਕ ਹੁੰਦਾ ਅਣਜਾਣ ਬੰਦਾ ਕਿ ਜਿਹਨੂੰ ਕੁਝ ਨਹੀਂ ਪਤਾ ਹੁੰਦਾ ਤੇ ਉਹ ਅਣਜਾਣਤਾ 'ਚ ਕੁਝ ਬੋਲਦੇ, ਉਹ ਗਲਤੀ ਆ। ਇੱਕ ਹੁੰਦਾ ਜਾਣ ਬੁੱਝ ਕੇ ਬੋਲਿਆ ਜਾਂਦਾ, ਜਿਹੜਾ ਪ੍ਰੀ ਪਲਾਨ ਹੁੰਦਾ, ਸੋਚ ਕੇ ਬੋਲਿਆ ਜਾਂਦਾ, ਉਹ ਗੁਨਾਹ ਹੁੰਦਾ। ਅੰਦਰ ਦੀ ਪ੍ਰਸ਼ਾਸਨ ਦੀ ਕੀ ਕਾਰਵਾਈ ਹੋਈ ਆ, ਉਹ ਆਪ ਦੀ ਇਜਾਜ਼ਤ ਲੈ ਕਰਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਸੀ। ਆਪ ਸੰਗਤਾਂ ਨੇ ਇਜਾਜ਼ਤ ਦਿੱਤੀ ਤਾਂ ਗਏ ਆ, ਆਪਣੀ ਮਰਜ਼ੀ ਨਾਲ ਨਹੀਂ। ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਪ੍ਰਸ਼ਾਸਨ ਕਾਰਵਾਈ ਕਰੇਗਾ ਜਾਂ ਸਾਡੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਆ, ਤੁਹਾਡੇ ਨਾਲ ਆ ਕਰਕੇ ਸਟੇਜ ਤੇ ਸਾਂਝੀ ਕਰਾਂਗੇ। ਗੁਰਮੁਖੋ, ਉਹ ਕਾਰਵਾਈ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਇਹ ਹੋਈ ਆ, ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਤੁਸੀਂ ਆਪਣੇ ਬਿਆਨ ਦਰਜ ਕਰਾਓ। 4 ਸਿੰਘਾਂ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਆ। ਜਿਹੜਾ ਅਗਲਾ ਪ੍ਰਸ਼ਾਸਨ ਦਾ ਰਵੱਈਆ ਉਹ ਇਹ ਹੈ, ਉਹਨਾਂ ਨੇ ਕਿਹਾ ਵੀ ਤੁਰੰਤ ਕਾਰਵਾਈ FIR ਅਸੀਂ ਨਹੀਂ ਕਰ ਸਕਦੇ। ਜਿਹੜੇ ਤੁਹਾਡੇ ਬਿਆਨ ਆ ਇਹ ਅਸੀਂ SSP ਸਾਹਿਬ ਕੋਲੇ ਲੈ ਕੇ ਜਾਣੇ ਆ। ਉਹਨਾਂ ਤੋਂ ਬਾਅਦ ਇਹਨਾਂ ਦਾ ਇੱਕ ਕਾਨੂੰਨੀ ਅਫਸਰ ਹੁੰਦਾ ਜਿਹਨੂੰ DA ਲੀਗਲ ਕਹਿੰਦੇ ਆ, ਉਹਦੇ ਕੋਲੇ ਲੈ ਕੇ ਜਾਣੇ ਆ। ਉਹਨੇ ਸਾਨੂੰ ਇਹ ਬਿਆਨ ਪੜ੍ਹ ਕਰਕੇ ਫਿਰ ਦੱਸਣਾ ਵੀ ਇਸ ਬਿਆਨਾਂ ਦੇ ਆਧਾਰ ਤੇ ਆ ਇਹਦੇ ਤੇ ਧਾਰਾ ਲੱਗ ਸਕਦੀ ਆ। ਇਹ ਉਹਦੇ ਬਿਆਨ, ਉਹਦੇ ਪੜ੍ਹਨ ਤੋਂ ਬਾਅਦ ਫਿਰ ਇਹ ਧਾਰਾ ਲੱਗੇਗੀ। ਧਾਰਾ ਲੱਗਣ ਤੋਂ ਬਾਅਦ ਇਹ ਰਿਪੋਰਟ, ਇਹ ਬਿਆਨ ਦੁਬਾਰਾ ਥਾਣੇ ਆਉਣਗੇ ਤੇ ਥਾਣੇ FIR ਦਰਜ ਹੋਵੇਗੀ। ਇਹਨੂੰ ਰਾਤ ਵੀ ਲੱਗ ਸਕਦੀ ਆ, ਕੱਲ੍ਹ ਦਾ ਸਮਾਂ ਵੀ ਲੱਗ ਸਕਦਾ। ਜੋ ਉਹਨਾਂ ਨੇ ਸਾਨੂੰ ਆਪਣੇ ਸੁਝਾਅ ਦਿੱਤੇ ਆ ਜਾਂ ਆਪਣੇ ਵਿਚਾਰ ਦਿੱਤੇ ਆ, ਉਹ ਗੁਰਮੁਖੋ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ। ਪ੍ਰਸ਼ਾਸਨ ਤੇ ਆਪਾਂ ਯਕੀਨ ਕਰਨਾ ਜਾਂ ਨਹੀਂ ਕਰਨਾ, ਇਹ ਸੰਗਤ ਦਾ ਆਪਣਾ ਨਿੱਜੀ ਫੈਸਲਾ। ਜੋ ਵਿਚਾਰ, ਜੋ ਸੁਝਾਅ ਜਿਹੜੇ ਸਾਡੇ ਪ੍ਰਸ਼ਾਸਨ ਵਾਲਿਆਂ ਨਾਲ ਹੋਏ ਸਨ, ਉਹ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ। ਜੇ ਤੇ ਆਪਾਂ ਨੂੰ ਪ੍ਰਸ਼ਾਸਨ ਦੇ ਉੱਪਰ ਵਿਸ਼ਵਾਸ ਆ, ਰਾਤ ਦਾ ਤੇ ਕੱਲ੍ਹ ਦਾ ਸਮਾਂ ਵੀ ਲੱਗ ਸਕਦਾ।
ਜੋ ਪ੍ਰਸ਼ਾਸਨ ਨੇ ਕਾਰਵਾਈ ਦੱਸੀ ਆ, ਐਸਐਸਪੀ ਦੀ ਸਹਿਮਤੀ, ਡੀਏ ਲੀਗਲ ਦੀ ਸਹਿਮਤੀ, ਉਹਦੇ ਤੋਂ ਬਾਅਦ ਇਸ ਸਿਟੀ ਥਾਣੇ ਦੇ ਵਿੱਚ ਆਉਣੇ ਆ, ਫਿਰ ਇਹ ਪਰਚਾ ਕੱਟਿਆ ਜਾਣਾ। ਉਹਨਾਂ ਚਿਰ ਇਹ ਪਰਚਾ ਨਹੀਂ ਕੱਟਿਆ ਜਾਣਾ। ਜੇ ਤੇ ਆਪਣੀ ਸਹਿਮਤੀ ਆ, ਆਪਾਂ ਪ੍ਰਸ਼ਾਸਨ ਨੂੰ ਹਾਂ ਕਰੀਏ। ਜੇਕਰ ਸੰਗਤਾਂ ਦੀ ਸਹਿਮਤੀ ਨਹੀਂ ਤੇ ਆਪਾਂ ਪ੍ਰਸ਼ਾਸਨ ਨੂੰ ਜਾ ਕੇ ਕਹਿ ਦਿੰਦੇ ਆ ਕਿ ਸੰਗਤ ਤੁਹਾਡੇ ਫੈਸਲੇ ਦੇ ਨਾਲ ਸਹਿਮਤ ਨਹੀਂ, ਸਾਨੂੰ ਤੁਰੰਤ ਕਾਰਵਾਈ, ਤੁਰੰਤ FIR ਦੀ ਨਕਲ ਚਾਹੀਦੀ ਆ। ਉਹਨਾਂ ਚਿਰ ਸੰਗਤਾਂ ਨਹੀਂ ਮੰਨਦੀਆਂ। ਇਹ ਸੰਗਤ ਦਾ ਫੈਸਲਾ ਹਾਂ ਜਾਂ ਨਾ ਦੇ ਵਿੱਚ ਤੁਸੀਂ ਗੁਰਮੁਖੋ ਸਾਰੇ ਦੱਸ ਦਿਓ ਵੀ ਆਪਾਂ ਉਹਨਾਂ ਨੂੰ 24 ਘੰਟੇ ਦਾ ਸਮਾਂ ਮੰਗਦੇ ਆ। ਆਪਾਂ 24 ਘੰਟੇ ਦਾ ਸਮਾਂ ਦੇਣਾ ਜਾਂ 24 ਘੰਟੇ ਦਾ ਸਮਾਂ ਆਪਾਂ ਨੂੰ ਨਹੀਂ ਦੇਣਾ। ਜੇਕਰ ਤੁਸੀਂ ਇਸ ਜਗ੍ਹਾ ਤੇ ਬਹਿਣਾ ਤੇ ਗੁਰਮੁਖੋ ਅਸੀਂ ਤੁਹਾਡੇ ਨਾਲ ਆ। ਜੇਕਰ ਸਮਾਪਤੀ ਕਰਕੇ ਜਾਣਾ ਫਿਰ ਵੀ ਅਸੀਂ ਤੁਹਾਡੇ ਨਾਲ। ਜੋ ਪ੍ਰਸ਼ਾਸਨ ਦਾ ਫੈਸਲਾ ਸੀ, ਜੋ ਪ੍ਰਸ਼ਾਸਨ ਦੇ ਸੁਝਾਅ ਸਨ, ਆਪ ਸੰਗਤਾਂ ਦੇ ਨਾਲ ਮੀਡੀਆ ਦੇ ਰਾਹੀਂ ਇੱਕ ਮੈਕ ਤੋਂ ਸਾਂਝੇ ਕੀਤੇ। ਜੇਕਰ FIR ਦੀ ਨਕਲ ਦਾ ਉਹ ਕੱਲ ਦਾ ਸ਼ਾਮ ਦਾ ਆਪਾਂ ਨੂੰ ਸਹਿਮਤ ਦਿੰਦੇ ਆ ਤੇ ਆਪਾਂ ਕੀ ਕੱਲ ਸ਼ਾਮ ਤੱਕ ਇਸ ਮਤੇ ਨਾਲ ਜਾਂ ਇਸ ਕਾਰਜ ਨਾਲ, ਇਸ ਕਾਰਨ ਨਾਲ ਆਪਾਂ ਸਾਰੇ ਸਹਿਮਤ ਆ। ਜੇ ਮੰਨ ਲਓ ਹੱਥ ਨਹੀਂ ਖੜੇ ਕਰਨੇ, ਹੱਥ ਖੜੇ ਕਰੀ ਜਾਂਦੇ ਉਦੋਂ ਜਦੋਂ ਹਾਰ ਜਾਈਏ। ਨਹੀਂ, ਹੱਥ ਨਹੀਂ ਆਪਾਂ ਖੜੇ ਕਰਨੇ। ਹੱਥ ਖੜੇ ਉਹ ਕਰਦਾ ਹੁੰਦਾ ਜਿਹੜਾ ਹਥਿਆਰ ਸੁੱਟ ਦੇਵੇ, ਹਾਰ ਜਾਵੇ, ਕਿਸੇ ਦੀ ਅਧੀਨਗੀ ਮੰਨ ਲਵੇ, ਉਹ ਹੱਥ ਖੜੇ ਕਰਦਾ ਹੁੰਦਾ। ਨਹੀਂ, ਆਪਾਂ ਹੱਥ ਨਹੀਂ ਖੜੇ ਕਰਨੇ। ਆਪਾਂ ਕੱਲ ਸ਼ਾਮ ਤੱਕ ਦਾ ਜੇ ਪ੍ਰਸ਼ਾਸਨ ਨੂੰ ਟਾਈਮ ਦੇ ਦਈਏ, ਜੇ ਕੱਲ ਤੱਕ ਸ਼ਾਮ ਤੱਕ ਪ੍ਰਸ਼ਾਸਨ ਆਪਾਂ ਨੂੰ ਪਰਚੇ ਦੀ ਨਕਲ ਨਹੀਂ ਦਿੰਦਾ, ਗੁਰਮੁਖੋ ਆਪਾਂ ਗੁਰੂ ਵਾਸਤੇ ਆਉਣਾ, ਨਾ ਤੁਸੀਂ ਮੇਰੇ ਵਾਸਤੇ ਆਉਣਾ, ਨਾ ਮੈਂ ਤੁਹਾਡੇ ਵਾਸਤੇ ਆਉਣਾ। ਜਿਨ੍ਹਾਂ ਦੇ ਅੰਦਰ ਤੇ ਗੁਰੂ ਦਾ ਪਿਆਰ ਆ, ਗੁਰੂ ਦਾ ਦੁੱਖ ਆ, ਉਹ ਕੱਲ ਨੂੰ ਵੀ ਆ ਜਾਣਗੇ ਤੇ ਜਿਨ੍ਹਾਂ ਨੇ ਨਹੀਂ ਆਉਣਾ ਉਹ ਅੱਜ ਵੀ ਨਹੀਂ ਆਏ। ਇਸ ਕਰਕੇ ਮੇਰੀ ਸਾਰੇ ਸਿੰਘਾਂ ਨੂੰ ਨਿਮਰਤਾ ਸਹਿਤ ਬੇਨਤੀ ਆ, ਜਜ਼ਬਾਤਾਂ ਦੇ ਵਾਹਿਗੁਰੂ ਜਜ਼ਬੇ ਦੇ ਨਾਲ ਚਰਨ ਸ਼ਕਤੀ ਜ਼ਰੂਰ ਰੱਖਿਆ ਕਰੋ। ਜੇਕਰ ਆਪਾਂ ਨੂੰ ਪ੍ਰਸ਼ਾਸਨ ਕੱਲ ਤੱਕ ਦਾ ਸਮਾਂ ਦਿੰਦਾ ਕਿ ਕੱਲ ਸ਼ਾਮ ਤੱਕ ਤੁਹਾਨੂੰ ਅਸੀਂ ਪਰਚੇ ਦੀ ਨਕਲ ਦੇ ਦਿਆਂਗੇ, ਕੀ ਆਪਾਂ ਸਾਰੇ ਇਹਦੇ ਨਾਲ ਸਹਿਮਤ ਆ? ਵੇਖੋ, ਜੇ ਤੇ ਪ੍ਰਸ਼ਾਸਨ ਨੇ ਸਾਨੂੰ ਟਾਈਮ ਦਿੱਤਾ ਕੱਲ ਸ਼ਾਮ ਨੂੰ ਵੀ ਤੁਹਾਨੂੰ ਪਰਚੀ ਦੀ ਨਕਲ ਦੇ ਦੇਵਾਂਗੇ, ਪ੍ਰਸ਼ਾਸਨ ਵਾਲਿਆਂ ਨੇ ਇੱਥੇ ਬਿਲਕੁਲ ਨਹੀਂ ਆਉਣਾ ਕਿਉਂਕਿ ਤੁਹਾਡੀ ਗਿਣਤੀ ਜ਼ਿਆਦੀ ਆ। ਇਸ ਕਰਕੇ ਉਹ ਨਹੀਂ ਆਉਣਗੇ, ਉੱਥੇ ਆਪਣੇ ਦਫ਼ਤਰ 'ਚ ਬਹਿ ਕੇ ਗੱਲ ਕਰਨਗੇ। ਜੇ ਤੇ ਕੱਲ ਸ਼ਾਮ ਤੱਕ ਦਾ ਸਮਾਂ ਆਪਾਂ ਨੂੰ ਦਿੰਦਾ, ਅਸੀਂ ਤੁਹਾਡੇ ਨਾਲ ਆ ਕਰਕੇ ਇੱਥੇ ਸਾਂਝਾ ਕਰ ਲਾਂਗੇ। ਜੇ ਪ੍ਰਸ਼ਾਸਨ ਨੇ ਕੋਈ ਟਾਲ ਮਟੋਲ ਕੀਤਾ, ਜੇ ਸਾਨੂੰ ਭਰਮਾਉਂਦਾ ਹੋਇਆ, ਉਹ ਵੀ ਤੁਹਾਡੇ ਨਾਲ ਇੱਥੇ ਆ ਕੇ ਮੀਡੀਆ ਤੇ ਅਸੀਂ ਸਾਰੀ ਗੱਲ ਸਾਂਝੀ ਕਰ ਲੈਣੀ। ਹੁਣ ਅਸੀਂ ਪ੍ਰਸ਼ਾਸਨ ਤੋਂ ਟਾਈਮ ਲੈ ਕੇ ਆਉਣੇ ਆ। ਕੀ ਅਸੀਂ ਟਾਈਮ ਲੈਣ ਵਾਸਤੇ ਸੰਗਤ ਦੀ ਇਜਾਜ਼ਤ ਹੋਏ ਤਾਂ ਅਸੀਂ ਜਾਈਏ ਪ੍ਰਸ਼ਾਸਨ ਦੇ ਕੋਲੇ ਗੱਲ ਕਰਨ? ਲਿਖਤੀ ਨਹੀਂ ਹੁੰਦਾ, ਸਾਡਾ ਦਬਾਈ ਉਹਨਾਂ ਦੇ ਲਿਖਤੀ ਆ। ਸਰਕਾਰੀ ਅਫਸਰ ਕਦੇ ਵਾਸਤੇ ਲਿਖਤੀ ਨਹੀਂ ਦਿੰਦਾ, ਲਿਖਤੀ ਦੇਊਗਾ ਪਰਚੇ ਦੀ ਨਕਲ। ਸਮਾਂ ਨਹੀਂ ਕਦੇ ਵਾਸਤੇ ਲਿਖ ਕੇ ਦਿੰਦਾ ਹੁੰਦਾ, ਇਹ ਵਿਸ਼ਵਾਸ ਹੀ ਹੁੰਦਾ। ਜੇ ਤੁਸੀਂ ਸਾਡੇ ਤੇ ਯਕੀਨ ਕਰਦੇ ਆ ਤੇ ਆਪਾਂ ਕੱਲ ਸ਼ਾਮ ਤੱਕ ਦਾ ਪਰਚੇ ਦਾ ਸਮਾਂ ਲੈ ਲੈਣੇ। ਗੁਰਮੁਖੋ, ਜਿਹੜੀ ਧਰਨੇ ਦੀ ਤੁਸੀਂ ਗੱਲ ਕਰਦੇ ਆ ਨਾ, ਉਹ SSP ਦੇ ਦਫ਼ਤਰ ਦੇ ਅੱਗੇ ਕੱਲ ਦਾ ਧਰਨਾ ਸਿੰਘਾਂ ਨੇ ਲਾਇਆ। ਉੱਥੇ ਉਹ ਨਿਰੰਤਰ ਧਰਨਾ ਚੱਲਦਾ ਤੇ ਸਾਨੂੰ ਤੇ ਸਾਰਿਆਂ ਨੂੰ, ਕਈਆਂ ਨੂੰ ਪਤਾ ਨਹੀਂ ਉੱਥੇ ਧਰਨੇ ਲੱਗੇ ਦਾ। ਮੈਂ ਸਾਰੀ ਸੰਗਤ ਨੂੰ ਦੱਸਦਾ ਵੀ ਕੱਲ ਦਾ ਧਰਨਾ SSP ਦੇ ਦਫ਼ਤਰ ਦੇ ਅੱਗੇ ਲੱਗਾ। ਉਹ ਵੀ ਉਹਨਾਂ ਦੇ ਕੋਲੋਂ ਕੱਲ ਸ਼ਾਮ ਦਾ ਟਾਈਮ ਮੰਗਦੇ ਆ। ਉਹ ਕੱਲ ਸ਼ਾਮ ਦਾ ਟਾਈਮ ਮੰਗਦੇ ਵੀ ਕੱਲ ਸਾਨੂੰ ਸ਼ਾਮ ਤੱਕ ਦਾ ਟਾਈਮ ਦਿਓ, ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਜਿਹੜੀ FIR ਦੀ ਨਕਲ ਹੈ ਜ਼ਰੂਰ ਕੱਲ ਸ਼ਾਮ ਨੂੰ ਦੇਵਾਂਗੇ। ਜੇ ਨਾ ਦੇਣਗੇ ਤੇ ਆਪਾਂ ਗੁਰੂ ਵਾਸਤੇ ਆਉਣਾ, ਆਪਣੇ ਨਿੱਜੀ ਸਵਾਰਥਾਂ ਵਾਸਤੇ ਥੋੜਾ ਆਉਣਾ। ਤੇ ਜੇ ਸਾਡੇ ਨਿੱਜੀ ਸਵਾਰਥ ਆ ਵੀ ਅੱਜ ਆ ਕੇ ਸਾਡੇ ਤੋਂ ਕੱਲ ਨੂੰ ਆਇਆ ਨਹੀਂ ਜਾਣਾ, ਫਿਰ ਸਾਡਾ ਗੁਰੂ ਦੇ ਨਾਲ ਕੋਈ ਪਿਆਰ ਨਹੀਂ ਗਾ। ਹੁਣ ਅਸੀਂ ਤੁਹਾਡੀ ਇਜਾਜ਼ਤ ਦੇ ਨਾਲ ਪ੍ਰਸ਼ਾਸਨ ਦੇ ਨਾਲ ਦੁਬਾਰਾ ਫਿਰ 5-6 ਸਿੰਘ ਜਾ ਕੇ ਗੱਲ ਕਰਦੇ ਆ। ਉਹਨਾਂ ਚਿਰ ਤੱਕ ਸਾਰੇ ਸਿੰਘਾਂ ਨੇ ਇਹ ਵੇਖੋ, ਜਿਹੜੇ ਮੀਡੀਆ ਵਾਲੇ ਆ ਨਾ, ਇਹ ਆਪਣਾ ਇੱਕ ਅੰਗ ਆ। ਗੁਰਮੁਖੋ, ਇਹਨਾਂ ਦੇ ਨਾਲ ਤੂੰ ਮੈਂ ਵਿੱਚ ਕਦੇ ਨਹੀਂ ਆਈਦਾ ਹੁੰਦਾ, ਕਿਉਂਕਿ ਇਹਨਾਂ ਦੇ ਜ਼ਰੀਏ ਆਪਣੀ ਗੱਲ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਗਈ ਆ। ਇਸ ਕਰਕੇ ਮੀਡੀਆ ਵਾਲੇ ਆਪਣਾ ਇੱਕ ਹਿੱਸਾ ਹੈ,
ਤੇ ਜਿਹੜਾ ਹਿੱਸਾ ਹੁੰਦਾ ਨਾ ਉਹਨੂੰ ਜੋੜੀਦਾ ਹੁੰਦਾ, ਉਹਨੂੰ ਤੋੜੀਦਾ ਨਹੀਂ। ਇਸ ਕਰਕੇ ਗੁੱਸਾ ਨਾ ਕਰਿਓ। ਸਾਰੇ ਸਿੰਘਾਂ ਦਾ, ਮੀਡੀਏ ਵਾਲਿਆਂ ਦਾ, ਸਾਰਿਆਂ ਦਾ ਧੰਨਵਾਦ। ਆਓ ਆਪਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਗੱਲ ਕਰਦੇ ਹਾਂ, ਉਹ ਕੀ ਕਹਿੰਦੇ ਆ ਉਹ ਵਿਚਾਰ ਅਸੀਂ ਤੁਹਾਡੇ ਨਾਲ ਆ ਕਰਕੇ ਫਿਰ ਸਾਂਝੇ ਕਰਾਂਗੇ। ਉਹਨਾਂ ਚਿਰ ਸਾਰਿਆਂ ਨੇ ਇੱਥੇ ਅਮਨ ਸ਼ਾਂਤੀ ਦੇ ਨਾਲ ਬੈਠੇ ਰਹਿਣਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।